ਬਿਸਮਿਲ੍ਲਾ ਰਹਿਮਾਨ ਰਹੀਮ। ਸੱਜਣੋ ਤੇ ਮਿੱਤਰੋ, ਕਾਨੂੰਨ ਨਾਫਜ਼ ਕਰਨ ਵਾਲੇ ਇਦਾਰੇ ਤੇ ਇਨਸਾਫ ਦੇਣ ਵਾਲੀਆਂ ਕੋਠੀਆਂ ਸਾਡੇ ਮੁਲਕ ਦਾ ਵੱਡਾ ਮਸਲਾ ਨੇ। ਸਿਆਣੇ ਆਖਦੇ ਨੇ ਜੁਰਮ ਉਦੋਂ ਤੱਕ ਨਹੀਂ ਪਨਪ ਸਕਦਾ ਜਦ ਤੱਕ ਇਹਦੀ ਸਰਪ੍ਰਸਤੀ ਪੁਲਿਸਾਂ ਤੇ ਅਦਾਲਤਾਂ ਨਾ ਕਰਨ। ਬਜ਼ਾਹਿਰ ਇਹ ਗੱਲ ਵੱਡੀ ਲੱਗਦੀ ਹੈ, ਪਰ ਜੇਕਰ ਅਸੀਂ ਆਪਣੇ ਸਮਾਜ ਦੇ ਹਾਲਾਤ ਵੇਖੀਏ ਤਾਂ ਸਭ ਗੱਲਾਂ ਸਮਝ ਆ ਜਾਣਗੀਆਂ ਕਿ ਕਿਸੇ ਨਾ ਕਿਸੇ ਤਰ੍ਹਾਂ ਜੁਰਮ ਪੇਸ਼ਾ ਲੋਕਾਂ ਦਾ ਕਾਨੂੰਨ ਦੇ ਨਾਲ ਜੁੜਤ ਰੱਖਣ ਵਾਲੇ ਇਦਾਰਿਆਂ ਨਾਲ ਮੁਕੰਮਲ ਤਾਲੁਕ ਹੁੰਦਾ ਹੈ। ਪਿਛਲੇ ਦਿਨਾਂ ਵਿੱਚ ਇਸਲਾਮਾਬਾਦ ਵਿੱਚ ਟੋਯੋਟਾ ਮੋਟਰ ਦੇ ਮਾਲਕ ਆਮਰ ਅਵਾਨ ਨੂੰ ਕਤਲ ਕਰ ਦਿੱਤਾ ਗਿਆ। ਬੜੀ ਵੱਡੀ ਖਬਰ ਸੀ ਕਿ ਇਸਲਾਮਾਬਾਦ ਦੇ ਇੱਕ ਅਜਿਹੇ ਇਲਾਕੇ ਜਿੱਥੇ ਹਰ ਤਰ੍ਹਾਂ ਦੀ ਸਹੂਲਤ ਮੌਜੂਦ ਹੈ, ਉਸ ਥਾਵੇਂ ਇੱਕ ਅਜਿਹਾ ਬਿਜ਼ਨਸਮੈਨ ਨੂੰ ਡਕੈਤੀ ਦੀ ਵਾਰਦਾਤ ਦੌਰਾਨ ਮਾਰ ਦੇਣਾ ਕੋਈ ਛੋਟੀ ਗੱਲ ਨਹੀਂ ਸੀ। ਇੱਕ ਪਾਸੇ ਤੇ ਇੰਤਜ਼ਾਮੀਆਂ ਵੱਲੋਂ ਅਜਿਹੇ ਪੋਸ਼ ਇਲਾਕੇ ਵਿੱਚ CCTV ਕੈਮਰੇ ਤੇ ਸਿਕਿਉਰਿਟੀ ਦਾ ਨਿਜ਼ਾਮ ਬਿਹਤਰ ਹੁੰਦਾ ਹੈ, ਤੇ ਦੂਜੇ ਬੰਨੇ ਅਜਿਹੇ ਅਮੀਰ ਲੋਕ ਆਪ ਵੀ ਸਿਕਿਉਰਿਟੀ ਦੇ ਵੱਲ ਕਦੀ ਗਾਫਲ ਨਹੀਂ ਰਹਿੰਦੇ। ਇਸ ਵਾਰਦਾਤ ਵਿੱਚ ਉਹਨਾਂ ਦੇ ਸਿਕਿਉਰਿਟੀ ਗਾਰਡ ਨੂੰ ਬੰਨ੍ਹ ਕੇ ਇੱਕ ਕਮਰੇ 'ਚ ਬੰਦ ਕੀਤਾ ਗਿਆ। ਜਿਹੜੀਆਂ CCTV ਫੁਟੇਜ ਸਾਹਮਣੇ ਆਈਆਂ ਉਹਨਾਂ ਵਿੱਚ ਸਾਫ਼ ਵਿਖਾਈ ਦੇ ਰਿਹਾ ਹੈ ਕਿ ਇੱਕ ਪੂਰਾ ਗੈਂਗ ਜਿਹਨਾਂ ਕੋਲ ਜਦੀਦ ਤਰੀਨ ਅਸਲਾ ਹੈ, ਉਹ ਬੜੀ ਦੀਦਾ ਦਲੀਲ ਨਾਲ ਆਮਰ ਅਵਾਨ ਸਾਹਿਬ ਦੇ ਘਰ ਦਾਖਲ ਹੁੰਦੇ ਨੇ ਔਰ ਫਿਰ ਵਾਰਦਾਤ ਪਾ ਕੇ ਬੜੀ ਤਸੱਲੀ ਦੇ ਆਰਾਮ ਨਾਲ ਨਿਕਲ ਵੀ ਜਾਂਦੇ ਨੇ। ਇਹ ਇਸਲਾਮਾਬਾਦ ਦੀ ਗੱਲ ਹੈ ਜਿੱਥੇ ਅਸੀਂ ਹਰ ਸਹੂਲਤ ਦੇ ਦਾਅਵੇਦਾਰ ਹਾਂ। ਉਹ ਸ਼ਹਿਰ ਜਿਹਨੂੰ ਅਸੀਂ ਦੁਨੀਆ ਦੇ ਮੰਨੇ ਪੁਰਾਣੇਦਾਰ ਲੋਕ ਕੁੱਤਾ ਹੀ ਲਿਖਦੇ ਹਾਂ, ਉਸ ਸ਼ਹਿਰ ਵਿੱਚ ਅੱਧੀ ਦਰਜਨ ਲੋਕ ਜਦੀਦ ਅਸਲਾ ਲੈ ਕੇ ਇੱਕ ਬਿਜ਼ਨਸਮੈਨ ਦੇ ਘਰ ਵੜਦੇ ਨੇ, ਫਿਰ ਉਹ ਕਤਲ ਵੀ ਕਰ ਦਿੰਦੇ ਨੇ। ਹੁਣ ਮੈਨੂੰ ਇੰਤਜ਼ਾਮੀਆਂ ਦੱਸੇ ਕਿ ਉਹਦੀਆਂ ਕਾਰਵਾਈਆਂ ਕਿੱਥੇ ਗਈਆਂ ਜਿਹੜੇ ਪਿਛਲੇ ਦਿਨੀ ਮੋਟਰਸਾਈਕਲਾਂ ਉੱਤੇ ਵੀ ਸਟਿੱਕਰ ਲਾ ਕੇ ਸਿਕਿਉਰਿਟੀ ਨੂੰ ਫੂਲ ਪ੍ਰੂਫ ਬਣਾਉਣ ਦੀਆਂ ਦਾਅਵੇਦਾਰੀਆਂ ਕਰਦੇ ਸਨ। ਉਹਨਾਂ ਜਦੀਦ ਅਸਲਾ ਕਿਵੇਂ ਨਾ ਵੇਖਿਆ? ਉਹ ਨਾਕੇ ਕਿੱਥੇ ਗਿਆ ਜਿੱਥੇ ਆਮ ਸ਼ਹਿਰੀ ਨੂੰ ਖਿਲਾਰ ਕੇ ਉਹਦੀ ਤਸਲੀਲ ਕੀਤੀ ਜਾਂਦੀ ਹੈ? ਮਤਲਬ ਮੋਹਸਨ ਨਕਵੀ ਔਰ ਟੀਮ ਸਿਕਿਉਰਿਟੀ ਦੀ ਜ਼ਿੰਮੇਦਾਰੀ ਕਿਸੇ ਵੀ ਸ਼ਕਲ 'ਚ ਪੂਰੀ ਨਹੀਂ ਕਰ ਸਕੀ। ਕੇਸ ਚੂੰਕਿ ਹਾਈ ਪ੍ਰੋਫਾਈਲ ਸੀ, ਸੋ ਪੂਰੀ ਰਿਆਸਤ ਦੀ ਮਸ਼ੀਨਰੀ ਮੁਤਹਰਕ ਹੋਈ। ਅਖੀਰ ਇਸ ਗੈਂਗ ਨੂੰ KP ਵਿੱਚੋਂ ਗ੍ਰਿਫਤਾਰ ਕਰ ਲਿਆ ਗਿਆ। ਪਤਾ ਲੱਗਾ ਕਿ ਇਸ ਗੈਂਗ ਵਿੱਚ 2 ਅਫਗਾਨੀ ਵੀ ਸਨ। ਇਹ ਮੁਸਲਸਲ ਅਜਿਹੀਆਂ ਵਾਰਦਾਤਾਂ ਪਾ ਰਹੇ ਸਨ। ਇਹਨਾਂ ਕੋਲ ਬੁਲਟ ਪ੍ਰੂਫ ਜੈਕਟਾਂ ਵੀ ਸਨ, ਜਿਨ੍ਹਾਂ ਬਾਰੇ ਇਸਲਾਮਾਬਾਦ ਵਿੱਚ ਪਿਛਲੀਆਂ ਕੀਤੀਆਂ ਵਾਰਦਾਤਾਂ ਮਗਰੋਂ ਇਹਨਾਂ ਨੂੰ ਜੈਕਟ ਗੈਂਗ ਜਾਂ ਬੁਲਟ ਪ੍ਰੂਫ ਗੈਂਗ ਦਾ ਨਾਂ ਦਿੱਤਾ ਗਿਆ। ਸੱਜਣੋ ਤੇ ਮਿੱਤਰੋ, ਇਹ ਦੀ ਖਬਰ ਤੇ ਇਹਦੇ ਨਾਲ ਸਿਕਿਉਰਿਟੀ ਦੀ ਨਾਕਾਮੀ ਸੀ। ਹੁਣ ਇਸ ਤੋਂ ਵੱਡੀ ਖਬਰ ਸੁਣੋ ਕਿ ਇਹ ਜੈਕਟ ਗੈਂਗ ਇਸ ਤੋਂ ਪਹਿਲਾਂ ਵੀ ਇਸਲਾਮਾਬਾਦ ਦੀ ਡਕੈਤੀਆਂ ਕਰਦਾ ਰਿਹਾ ਔਰ ਫਿਰ ਇਹ ਗ੍ਰਿਫਤਾਰ ਵੀ ਹੋਇਆ। ਤੁਸੀਂ ਸੋਚ ਰਹੇ ਹੋਗੇ ਕਿ ਇੰਨੀ ਛੇਤੀ ਨਾਲ ਸਾਗ ਨੇ ਪੂਰੀ ਕਰ ਲਈ। ਨਹੀਂ ਬੇਲੀਓ, ਨਹੀਂ। ਜਿਵੇਂ ਮੈਂ ਪਹਿਲਾਂ ਅਰਜ਼ ਕੀਤਾ ਨਾ ਕਿ ਕੋਈ ਵੀ ਜੁਰਮ ਆਮ ਨਹੀਂ ਹੋ ਸਕਦਾ ਜਦ ਤੱਕ ਉਹਦੀ ਸਰਪ੍ਰਸਤੀ ਸਾਡੀ ਪੁਲਿਸ ਤੇ ਅਦਾਲਤਾਂ ਨਾ ਕਰਨ। ਇਹ ਇੰਤਹਾਈ ਖਤਰਨਾਕ ਡਕੈਤ ਗੈਂਗ ਕੁਝ ਦਿਨ ਜੇਲ੍ਹ ਰਿਹਾ ਤਾਂ ਬਹੁਤ ਛੇਤੀ ਜ਼ਮਾਨਤਾਂ ਲੈ ਕੇ ਫਿਰ ਆਪਣੇ ਪੁਰਾਣੇ ਕਬੀ ਲੱਗ ਗਿਆ। ਮਤਲਬ ਡਕੈਤੀ ਜਿਹੇ ਸੰਗੀਨ ਜੁਰਮ ਵਿੱਚ ਜਿਹੜਾ ਗਰੁੱਪ ਫੜਿਆ ਗਿਆ ਉਹਦੇ ਵਿੱਚ ਅਫਗਾਨੀ ਵੀ ਸਨ। ਇਹਦੇ ਬਾਵਜੂਦ ਉਹਨਾਂ ਲਈ ਕੋਈ ਸਜ਼ਾ ਨਹੀਂ ਸੀ। ਹੁਣ ਮੇਰਾ ਸਵਾਲ ਇਹ ਹੈ ਕਿ ਜਦੋਂ ਸਰਕਾਰੀ ਵਕੀਲ, ਪੁਲਿਸ ਜਿਹਨੇ ਕੇਸ ਤਿਆਰ ਕੀਤਾ, ਜੋ ਅਦਾਲਤਾਂ ਇਹਨਾਂ ਦਾ ਕੇਸ ਸੁਣ ਰਹੀਆਂ ਸਨ, ਜਦ ਬਹਿਸ ਹੋ ਰਹੀ ਸੀ, ਤੇ ਉਦੋਂ ਕਿਸੇ ਨੇ ਜ਼ਰੂਰੀ ਕਿਉਂ ਨਾ ਜਾਣਿਆ ਕਿ ਜੇਕਰ ਇਹਨੂੰ ਜ਼ਮਾਨਤ ਦੇ ਦਿੱਤੀ ਗਈ ਤੇ ਲੋਕ ਬਾਹਰ ਜਾ ਕੇ ਇੱਕ ਵਾਰ ਫਿਰ ਡਕੈਤੀਆਂ ਤੇ ਕਤਲ ਦੇ ਜੁਰਮ ਕਰਨਗੇ। ਜ਼ਾਹਰ ਹੈ ਹਰ ਤਰ੍ਹਾਂ ਮੈਨੇਜ ਕੀਤਾ ਗਿਆ ਸੀ। ਕੀ ਅਦਾਲਤਾਂ, ਕੀ ਵਕੀਲ, ਕੀ ਜੱਜ ਤੇ ਕੀ ਪੁਲਿਸਾਂ। ਇਸ ਕਤਲ ਦੇ ਜੁਰਮ ਵਿੱਚ ਹਰ ਉਹ ਸ਼ਖਸ ਬਰਾਬਰ ਦਾ ਸ਼ਰੀਕ ਹੈ ਜਿਨ੍ਹਾਂ ਦੀ ਗ੍ਰਿਫਤਾਰੀ ਮਗਰੋਂ ਆਪਣੀ ਜ਼ਿੰਮੇਵਾਰੀ ਪੂਰੀ ਨਹੀਂ ਕੀਤੀ। ਇਸ ਕਤਲ ਵਿੱਚ ਹਰ ਉਹ ਸ਼ਖਸ ਦੇ ਹੱਥ ਲੱਗੇ ਹੋਏ ਨੇ ਜਿਹਨੇ ਇਹਨਾਂ ਦੀ ਜ਼ਮਾਨਤ ਵਿੱਚ ਜ਼ਿਆਦਾ ਜਾਂ ਘੱਟ ਕਿਰਦਾਰ ਅਦਾ ਕੀਤਾ। ਮੁਜਰਮ ਸਿਰਫ ਗੋਲੀ ਚਲਾਉਣ ਵਾਲਾ ਨਹੀਂ, ਬਲਕਿ ਉਹ ਮੋਢਾ ਵੀ ਹੁੰਦਾ ਹੈ ਜਿਹੜਾ ਇਹਨਾਂ ਦੀ ਜ਼ਮਾਨਤ ਦਾ ਸਬੱਬ ਬਣਿਆ। ਬੇਲੀਓ, ਇਹ ਤੇ ਆਮਰ ਅਵਾਨ ਸੀ, ਕਰੋੜ ਨਹੀਂ ਬਲਕਿ ਅਰਬਪਤੀ। ਇਹਦੇ ਹੱਥਾਂ ਉੱਤੇ ਕਿੰਨੇ ਮਾਲਿਆਂ ਦੇ ਖੂਨ ਦਾ ਹਿਸਾਬ ਹੋਏਗਾ, ਇਸ ਗੱਲ ਦਾ ਕਿਸੇ ਨੂੰ ਪਤਾ ਹੀ ਨਹੀਂ। ਇਹਨਾਂ ਕਿੰਨੀਆਂ ਡਕੈਤੀਆਂ ਕੀਤੀਆਂ ਤੇ ਕਿੰਨੇ ਲੋਕਾਂ ਨੂੰ ਵਾਰਦਾਤਾਂ ਦੌਰਾਨ ਕਤਲ ਕੀਤਾ। ਸਾਡੀ ਰਿਆਸਤ ਤੇ ਕਾਨੂੰਨ ਨਾਫਜ਼ ਕਰਨ ਵਾਲੇ ਇਦਾਰਿਆਂ ਦੀ ਇਸ ਤੋਂ ਵੱਡੀ ਨਾਕਾਮੀ ਕੀ ਹੋ ਸਕਦੀ ਹੈ ਕਿ ਇੱਥੇ ਸਰੇਆਮ ਵਾਰਦਾਤਾਂ ਕਰਨ ਵਾਲੇ ਕਾਨੂੰਨ ਜਾਂ ਅਦਾਲਤਾਂ ਤੋਂ ਇੰਝ ਦੇਖ ਲੈ ਜਾਂਦੇ ਨੇ ਜਿਵੇਂ ਅਸਲ ਗੁਨਾਹਗਾਰ ਉਹ ਸੀ ਜਿਹਦੇ ਨਾਲ ਇਹ ਵਾਰਦਾਤ ਪਾਈ ਗਈ। ਹੁਣ ਜੇਕਰ ਅਗਲੀ ਗੱਲ ਵੇਖੀਏ ਤਾਂ ਸਮਝ ਆਵੇਗੀ ਕਿ ਇਸ ਗੈਂਗ ਵਿੱਚ ਸ਼ਾਮਲ ਹੋ ਕੇ ਜਿਹੜੇ ਅਫਗਾਨੀ ਵਾਰਦਾਤਾਂ ਕਰ ਰਹੇ ਸਨ, ਉਹਨੂੰ ਕਿਸੇ ਇਦਾਰੇ ਕਿਉਂ ਨਾ ਚੈੱਕ ਕੀਤਾ। ਇਹ ਲੋਕ ਇਸਲਾਮਾਬਾਦ ਆਏ, ਸ਼ਹਿਰ ਆਉਣ ਤੱਕ ਘੱਟੋ ਘੱਟ 3-4 ਨਾਕੇ ਪਾਰ ਕਰਨੇ ਪੈਂਦੇ ਨੇ। ਕੈਮਰੇ ਵਾਲੀ ਗੱਡੀ ਉੱਤੇ ਮੁਸਾਫਿਰ ਤਸਵੀਰਾਂ ਬਣਾਉਂਦੇ ਨੇ, ਪਰ ਕੀ ਵਜ੍ਹਾ ਹੋਈ
ਕਿਸੇ ਨੂੰ ਵੀ ਇਹਨਾਂ ਡਕੈਤਾਂ ਤੇ ਕਾਤਲਾਂ ਦੇ ਨਾਲ ਸ਼ੱਕ ਹੋਇਆ ਤੇ ਨਾ ਹੀ ਕਿਸੇ ਨੇ ਉਹਨੂੰ ਡੱਕਣ ਦੀ ਕੋਸ਼ਿਸ਼ ਕੀਤੀ। ਫਿਰ ਇਹ ਸਵਾਲ ਵੀ ਇੰਤਹਾਈ ਆਮ ਹੈ ਕਿ ਇਹ ਗੈਂਗ ਇਸ ਤਰ੍ਹਾਂ ਬਾਹਰੋਂ ਲੈ ਕੇ ਆਏ ਜਾਂ ਫਿਰ ਕੋਈ ਸਹੂਲਤਕਾਰ ਇਸਲਾਮਾਬਾਦ ਮੌਜੂਦ ਸੀ ਜਿਹਨੇ ਨੂੰ ਅਸਲਾ ਪ੍ਰੋਵਾਈਡ ਕੀਤਾ ਤੇ ਇਸ ਵਾਰਦਾਤ ਲਈ ਮੁਕੰਮਲ ਮੁਖਬਰੀ ਕੀਤੀ। ਮੈਂ ਸਮਝਦਾ ਹਾਂ ਕਿ ਸਾਡੀ ਰਿਆਸਤ ਤੇ ਕਾਨੂੰਨ ਨਾਫਜ਼ ਕਰਨ ਵਾਲੇ ਇਦਾਰਿਆਂ ਨੂੰ ਆਪਣੀ ਨਾਕਾਮੀ ਦਾ ਇਤਰਾਫ ਕਰਕੇ ਨਵੇਂ ਸਿਰ ਤੋਂ ਇਦਾਰੇ ਦੀ ਬਹਾਲੀ ਦਾ ਕੰਮ ਸ਼ੁਰੂ ਕਰਨਾ ਚਾਹੀਦਾ ਹੈ। ਜੇ ਲੋਕ ਆਪਣੀ ਜ਼ਿੰਮੇਵਾਰੀਆਂ ਨਹੀਂ ਨਿਭਾ ਸਕੇ ਉਹਨਾਂ ਤੋਂ ਮਾਫੀ ਮੰਗ ਲਈ ਜਾਏ ਤੇ ਅਜਿਹੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਸ਼ਾਮਲ ਕੀਤਾ ਜਾਏ ਜਿਹੜੇ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਇਮਾਨਦਾਰੀ ਨਾਲ ਨਿਭਾਉਣ। ਇੱਕ ਪਾਸੇ ਅਸੀਂ ਅਫਗਾਨੀਆਂ ਨਾਲ ਫੈਸਲਾ ਕੋਈ ਮਾਰ ਕਰ ਲੜ ਰਹੇ ਹਾਂ ਤੇ ਦੂਜੇ ਬੰਨੇ ਅਫਗਾਨੀ ਸ਼ਰੇਆਮ ਡਕੈਤੀਆਂ ਨਾਲ ਰਲ ਕੇ ਅਜਿਹੇ ਲੋਕਾਂ ਨੂੰ ਟਾਰਗੇਟ ਕਰ ਰਹੇ ਨੇ ਜਿਹੜੇ ਵੱਡੇ ਸਰਮਾਇਆਦਾਰ ਹੋਣ ਦੇ ਨਾਲ ਨਾਲ ਸਾਡੀ ਮੈਸ਼ਤ ਵੀ ਸੱਪ ਹੁੰਦੇ ਨੇ। ਮੇਰੇ ਕਹਿਣ ਦਾ ਮਤਲਬ ਇਹ ਨਹੀਂ ਕਿ ਕਿਸੇ ਅਮੀਰ ਦੀ ਜ਼ਿੰਦਗੀ ਜ਼ਿਆਦਾ ਕੀਮਤੀ ਤੇ ਮਾੜੇ ਦੀ ਜਾਨ ਦਾ ਮੁੱਲ ਕੋਈ ਨਹੀਂ। ਮੇਰੀ ਗੁਜ਼ਾਰਿਸ਼ ਇਹ ਹੈ ਕਿ ਅਜਿਹਾ ਕਤਲ ਹੋਣਾ ਇੰਤਹਾਈ ਮਨਸੂਬਾਬੰਦੀ ਤੇ ਦੀਦਾ ਦਲੀਲ ਦਾ ਨਤੀਜਾ ਹੈ। ਅਜਿਹੇ ਸ਼ਖਸ ਨੂੰ ਟਾਰਗੇਟ ਕਰਨਾ ਕੋਈ ਆਮ ਗੱਲ ਨਹੀਂ, ਬਲਕਿ ਵਾਰਦਾਤ ਕਰਨ ਵਾਲਿਆਂ ਨੂੰ ਪੂਰੀ ਤਸੱਲੀ ਸੀ ਕਿ ਉਹਨਾਂ ਉੱਥੇ ਕਿਸੇ ਨੇ ਹੱਥ ਪਾਉਣਾ। ਤਾਂ ਹੀ ਇਹ ਵਾਰਦਾਤ ਹੋਈ ਤੇ ਕੀਮਤੀ ਜ਼ਿੰਦਗੀ ਦਾ ਕਿੱਸਾ ਖਤਮ ਹੋਇਆ। ਰੱਬ ਤਾਲਾ ਅੱਗੇ ਦੁਆ ਹੈ ਕਿ ਸਭ ਨੂੰ ਇਸ ਤੋਂ ਮਾਣ ਰੱਖੇ, ਸਾਡੀ ਧਰਤੀ ਉੱਤੇ ਅਮਨ ਤੇ ਆਸ਼ਤੀ ਦਾ ਦੌਰਾ ਹੋਵੇ, ਬੱਚਿਆਂ ਦੇ ਪਿਓ ਸਲਾਮਤ ਰਹਿਣ ਤੇ ਉਹਨਾਂ ਦੀ ਔਲਾਦਾਂ ਦਰਿੰਦਿਆਂ ਤੋਂ ਮਹਿਫੂਜ਼ ਰਹਿਣ, ਪੁਲਿਸਾਂ ਆਪਣੀ ਜ਼ਿੰਮੇਵਾਰੀਆਂ ਨਿਭਾਉਣ ਤੇ ਉਹ ਜੱਜ ਜਿਹੜੇ ਵੱਡੀਆਂ ਤਨਖਾਹਾਂ ਬਟੋਰਦੇ ਨੇ ਰੱਬ ਤਾਲਾ ਉਹਨੂੰ ਹੱਕ ਹਲਾਲ ਖਾਣ ਦੀ ਤੌਫੀਕ ਦੇਵੇ। ਅੱਜ ਦੀ ਨਹੀਂ, ਇਸ ਦੁਆ ਨਾਲ ਇਜਾਜ਼ਤ ਦਿਓ ਕਿ ਰੱਬ ਸੱਚਾ ਸਾਡੇ ਦੇਸ਼ ਨੂੰ ਆਪਣੀ ਰਹਿਮਤਾਂ ਤੇ ਬਰਕਤਾਂ ਦੀ ਛਾਵੇਂ ਰੱਖੇ। ਕੱਲ੍ਹ ਫੇਰ ਮਿਲਾਂਗੇ, ਇਜਾਜ਼ਤ ਦਿਓ, ਰੱਬ ਰੱਖ।